ਸਾਡੀ ਅੱਜ ਦੀ ਵੀਡੀਓ ਦੇ ਵਿੱਚ ਨਾ ਦੋ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ, ਜਿਹਦੇ ਵਿੱਚੋਂ ਇੱਕ ਤਾਂ ਇਹ ਹੈਗਾ ਕਿ ਘਰ ਦੇ ਚੌਧਰੀ ਆ ਨਾ ਜਿਹੜੇ, ਉਹਨਾਂ ਨੂੰ ਲਿੱਤਰ, ਤੇ ਦੂਜਾ ਜਿਹੜਾ ਉਹ ਫਿਰ ਵੀਡੀਓ ਦੇ ਵਿੱਚ ਜਿਵੇਂ ਗੱਲ ਕਰਾਂਗੇ ਫਿਰ ਅੱਗੇ ਗੱਲ ਹੋ ਜੂਗੀ। ਤੇ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਜੀ ਤੁਹਾਡਾ ਵੀਰ ਰਾਣਾ ਖਾਲਿਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਖੁਸ਼ਾਮਦੀਦ, ਜੀ ਆਇਆਂ ਨੂੰ, ਸਤ ਬਿਸਮਿल्ला। ਥੋੜਾ ਜਿਹਾ ਅਗਰ ਪਿੱਛੇ ਜਾਈਏ ਨਾ, ਜ਼ਿਆਦਾ ਨਹੀਂ, ਥੋੜਾ ਜਿਹਾ ਐਵੇਂ ਕਿਉਂ 15 ਕੁ ਸਾਲ ਜਾਂ 20 ਸਾਲ ਪਿੱਛੇ ਜਾਈਏ ਨਾ, ਤੇ ਸਾਡੇ ਇੱਥੇ ਗੱਲ ਆਮ ਇਹ ਦੇਖਣ ਚ ਆਉਂਦੀ ਸੀਗੀ ਕਿ ਘਰ ਦਾ ਜਿਹੜਾ ਚੌਧਰੀ ਆ ਨਾ, ਉਹਨੂੰ ਲੋਕੀ ਕਹਿੰਦੇ ਸੀ ਕਿ ਉਹਨੂੰ ਲਿੱਤਰ ਆ। ਲਿੱਤਰ ਦਾ ਮਤਲਬ ਇਹ ਹੈ ਰਾਣਾ ਸਾਹਿਬ ਕਿ ਉਹ ਬੁਰਾ ਹੀ ਬੁਰਾ, ਹਾਂ, ਉਹਨੂੰ ਰਿਵਾਰਡ ਨਹੀਂ ਮਿਲਦਾ ਸੀ, ਉਹਨੂੰ ਰਿਵਾਰਡ, ਉਹਨੂੰ ਜਿਹੜਾ ਨਾ ਉਹਦਾ ਹੱਕ, ਉਹ ਹੱਕ ਹੀ ਹੁੰਦਾ ਸੀ ਉਹਦਾ ਰਿਵਾਰਡ ਜਿਹੜਾ ਸੀਗਾ, ਲੇਕਿਨ ਉਹ ਮਿਲਦਾ ਕੋਈ ਨਹੀਂ ਸੀਗਾ। ਉਹ ਛੋਟੇ ਭਰਾਵਾਂ ਦੀ ਸਾਰਿਆਂ ਦੀ ਕਰਦਾ ਸੀ, ਉਹਨੇ ਸ਼ਾਦੀਆਂ ਵਿਆਹ ਕਰਨੇ, ਛੋਟੇ ਭਰਾ ਜਿਹੜੇ ਆ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ। ਪਰ ਜਦੋਂ ਗੱਲ ਆਂਦੀ ਸੀ ਨਾ ਵੀ ਜਦੋਂ ਪੜ੍ਹ ਲਿਖ ਕੇ ਤੇ ਉਹ ਨੌਕਰੀਆਂ ਲੱਗ ਜਾਣੀਆਂ ਜਾਂ ਕਿਧਰੇ, ਤੇ ਫਿਰ ਉਹਨਾਂ ਨੇ ਇਹ ਗੱਲ ਕਹਿਣੀ, ਭਰਾ ਉਹ ਜਿਹੜਾ ਸੀਗਾ, ਉਹ ਜਿਹੜਾ ਘਰ ਦਾ ਚੌਧਰੀ ਸੀ, ਜਿਹਨੂੰ ਅਸੀਂ ਚੌਧਰੀ ਕਹਿੰਦੇ ਆ, ਲੇਕਿਨ ਉਹ ਚੌਧਰੀ ਨਹੀਂ ਸੀਗਾ ਅਸਲ ਦੇ ਵਿੱਚ, ਉਹ ਸੀਗਾ ਘਰ ਦਾ ਜ਼ਿੰਮੇਦਾਰ ਸੀਗਾ, ਘਰ ਦਾ ਰਾਖੂ ਸੀ, ਘਰ ਦੀ ਹਰ ਸ਼ੈ ਦੇ ਉੱਤੇ ਉਹਦੀ ਨਜ਼ਰ ਹੁੰਦੀ ਸੀ। ਪਰ ਫਿਰ ਇੱਕ ਹੁੰਦਾ ਕੀ ਸੀਗਾ ਵੀ ਕਹਿੰਦੇ ਸੀਗੇ ਵੀ ਇਹ ਤੂੰ ਸਾਡੇ ਵਾਸਤੇ ਕੀਤਾ ਕੀ? ਅਸੀਂ ਤਾਂ ਆਪ ਸਾਰਾ ਕੁਝ ਕੀਤਾ, ਤੂੰ ਸਾਡਾ ਸਾਰਾ ਕੁਝ ਬਰਬਾਦ ਕਰਤਾ, ਤੂੰ ਫਿਰ ਉਹਦਾ ਤੇਰੇ ਹੱਥ ਸੀ, ਸਾਰਾ ਕੁਝ ਤੇਰੇ ਹੱਥ ਦੇ ਵਿੱਚ ਸੀਗਾ, ਅਸੀਂ ਤਾਂ ਤੈਨੂੰ ਪੁੱਛਦੇ ਹੀ ਕੋਈ ਨਹੀਂ ਸੀਗੇ। ਲੇਕਿਨ ਜਿਹੜੇ ਉਹ ਖਰਚੇ ਸੀ ਨਾ, ਜਿਹੜੇ ਉਹ ਕਰਦਾ ਸੀ, ਜਾਂ ਜਿਹੜੀ ਉਹ ਪੜ੍ਹਾਈਆਂ ਲਿਖਾਈਆਂ, ਜਿਹੜਾ ਉਹਨੇ ਆਪਣੀ ਜਵਾਨੀ ਤੱਕ ਉਹਨਾਂ ਤੇ ਲਾ ਦਿੱਤੀ ਹੁੰਦੀ ਸੀ, ਪਰ ਉਹ ਆਖਰ ਦੇ ਉੱਤੇ ਘਰੋਂ ਜਿਹੜਾ ਨਾ ਜੀ, ਉਹ ਰਾਣਾ ਸਾਹਿਬ ਮੈਂ ਤਾਂ ਇਹੀ ਕਹੂੰਗਾ ਵੀ ਉਹ ਜ਼ਲੀਲ ਹੋ ਕੇ ਘਰੋਂ ਨਿਕਲਦਾ ਸੀਗਾ, ਉਹਦੇ ਪੱਲੇ ਕੋਈ ਸ਼ੈ ਨਹੀਂ ਹੁੰਦੀ ਸੀ। 2-4 ਭਾਂਡਿਆਂ ਤੋਂ ਉਹਨੇ ਫੇਰ ਦੁਬਾਰਾ ਆਪਣੀ ਜ਼ਿੰਦਗੀ, ਆਪਣੇ ਬੱਚਿਆਂ ਵਾਸਤੇ, ਆਪਣੀ ਜਿਹੜੀ ਘਰ ਦੀ ਸੀਗੀ ਉਹਦੇ ਵਾਸਤੇ, ਉਹਨੇ ਉਹ ਜ਼ਿੰਦਗੀ ਜਿਹੜੀ ਆ ਨਾ ਆਪਣੀ, ਉਹ ਜ਼ੀਰੋ ਤੋਂ, ਸਿਫਰ ਤੋਂ ਸਟਾਰਟ ਦੁਬਾਰਾ ਤੋਂ ਸ਼ੁਰੂ ਕਰਦਾ ਸੀ। ਇੰਨੇ ਨੂੰ ਫਿਰ ਤੁਹਾਨੂੰ ਪਤਾ ਵੀ ਉਮਰਾਂ ਇੱਥੇ ਕਿਹੜੀਆਂ ਐਡੀਆਂ ਲੰਬੀਆਂ, ਯਾਨੀ ਕਿ ਸਾਰਿਆਂ ਤੋਂ ਜ਼ਿਆਦਾ ਖਸਾਰੇ ਦੇ ਵਿੱਚ ਉਹੀ ਰਹਿੰਦਾ ਸੀ ਜਿਹੜਾ ਘਰ ਦਾ ਜ਼ਿੰਮੇਦਾਰ ਸੀ, ਜਿਹਨੂੰ ਅਸੀਂ ਘਰ ਦਾ ਚੌਧਰੀ ਕਹਿੰਦੇ ਸੀ। ਫਿਰ ਉਸ ਤੋਂ ਬਾਅਦ ਰਾਣਾ ਸਾਹਿਬ ਵੀ ਉਹਦੀ ਇੱਕ ਹੋਰ ਵੀ ਜ਼ਿੰਮੇਦਾਰੀ ਸ਼ਾਮਲ ਹੁੰਦੀ ਸੀ ਵੀ ਉਹਨੇ ਜਿਹੜੇ ਬੰਦੇ, ਉਹਦੇ ਵਿੱਚ ਇਹ ਨਹੀਂ ਹੈਗਾ ਕਿ ਵੱਡਾ ਪੁੱਤਰ, ਉਹ ਛੋਟਾ ਵੀ ਹੋ ਸਕਦਾ ਆ, ਉਹ ਘਰ ਦੇ ਵਿੱਚ ਕੋਈ ਵੀ ਪੁੱਤਰ ਹੋ ਸਕਦਾ ਆ ਜਿਹਦੇ ਹੱਥ ਦੇ ਵਿੱਚ ਸਾਰੀ ਜ਼ਿੰਮੇਦਾਰੀ ਹੁੰਦੀ ਸੀਗੀ। ਤੇ ਮੈਂ ਬਹੁਤ ਸਾਰੇ ਇੱਥੇ ਆਪਣੀ ਅੱਖਾਂ ਦੇ ਨਾਲ ਦੇਖਿਆ ਗਿਆ ਜਿਨ੍ਹਾਂ ਨੂੰ ਉਹਨਾਂ ਦੇ ਨਿੱਕੀਆਂ ਭਰਾਵਾਂ ਨੇ ਜਾਂ ਵੱਡਿਆਂ ਭਰਾਵਾਂ ਨੇ ਇਹ ਗੱਲ ਮੇਰੇ ਅੱਖਾਂ ਦੇ ਸਾਹਮਣੇ ਕੀਤੀ ਆ ਵੀ ਤੂੰ ਸਾਡੇ ਵਾਸਤੇ ਕੀਤਾ ਕੀ ਆ। ਹਾਲਾਂਕਿ ਉਸ ਬੰਦੇ ਇਹ ਵੀ ਰਿਵਾਜ ਸੀਗਾ ਵੀ ਜਿਹੜੀ ਕੋਈ ਭੈਣਾਂ ਸੀਗੀਆਂ ਉਹ ਸਾਰੀਆਂ ਆਪ ਪਹਿਲੇ ਵਿਆਹਣੀਆਂ, ਉਸ ਤੋਂ ਬਾਅਦ ਫਿਰ ਆਪਣਾ ਵਿਆਹ ਕਰਾਉਣਾ। ਮਤਲਬ ਇਹ ਹੈ ਕਿ ਕਈ ਤਾਂ ਕੁਆਰੇ ਹੀ ਘਰੋਂ ਜਿਹੜਾ ਨਾ ਜੀ ਉਹ ਇਦਾਂ ਹੀ ਉਹਨਾਂ ਨਾਲ ਹੋਈ ਹੈਗੀ ਆ। ਤੇ ਰਾਣਾ ਸਾਹਿਬ ਇਹ ਸੀਗਾ ਸਾਡਾ, ਇਸ ਦੇ ਉੱਤੇ ਪਹਿਲੀ ਗੱਲਬਾਤ ਕਰਾਂਗੇ। ਦੂਜਾ ਮੁੱਦਾ ਤੁਹਾਨੂੰ ਰਾਣਾ ਸਾਹਿਬ ਖੁਦ ਦੱਸਣਗੇ ਵੀ ਜਿਹੜਾ ਸਾਡੀ ਅੱਜ ਕੱਲ ਦਾ ਜਿਹੜਾ ਸਾਡਾ ਮਸਲਾ, ਜਿਹੜਾ ਸਾਨੂੰ ਹੁਣ ਸਾਡੇ ਸਾਹਮਣੇ ਆਇਆ ਹੋਇਆ, ਹਾਲਾਂਕਿ ਹੁਣ ਪੁੱਤਰ ਤੇ ਪਿਓ ਬੇਲੀ ਦੋਸਤ ਵੀ ਆ ਸਾਰਾ ਕੁਝ। ਕਿਉਂ ਜੀ ਰਾਣਾ ਸਾਹਿਬ, ਕੀ ਕਹਿੰਦੇ ਤੁਸੀਂ? ਹਾਂ ਬਿਲਕੁਲ ਨਾ, ਅੱਜ ਤੋਂ ਅਗਰ ਅਸੀਂ 40-50 ਸਾਲ ਪਹਿਲੇ ਨਾ ਜਾਈਏ, ਆਪਣੇ ਬਚਪਨ 'ਚ ਜਿਹੜੀ ਕਹਾਣੀ ਜਿਸ ਤਰ੍ਹਾਂ ਅਸੀਂ ਸੁਣਦੇ ਸੀ ਹੈ, ਉਹਦੇ 'ਚ ਇਹ ਸੀ ਕਿ ਵੱਡਾ ਭਾਈ ਜਿਹੜਾ ਵਾ ਨਾ, ਉਹ ਬੜਾ ਰਿਸਪੈਕਟੇਬਲ ਸੀ। ਉਹਦਾ ਫੈਸਲਾ ਜੋ ਆ, ਭਾਈ ਛੋਟੇ ਕਹਿੰਦੇ ਸੀ ਵੀ ਜੋ ਕੁਝ ਵੀ ਕੀਤਾ ਨਾ, ਸਾਡੇ ਭਾਈ ਨੇ ਸਾਡੇ ਲਈ ਕੀਤਾ। ਤੇ ਜਿਸ ਤਰ੍ਹਾਂ ਮੈਂ ਕ੍ਰੈਡਿਟ ਦਿੰਦਾ ਕਈ ਵਾਰੀ ਵੀ ਮੇਰੇ ਬੜੇ ਭਾਈ ਜਿਹੜੇ ਸਭ ਤੋਂ ਜ਼ਿਆਦਾ ਉਹਨਾਂ ਨੇ ਫੈਮਿਲੀ ਲਈ। ਤੇ ਇਹ ਜਿਹੜੀ ਗੱਲ ਰਾਣਾ ਸਾਹਿਬ ਮਾਜ਼ਰਤ ਦੇ ਨਾਲ ਮੈਂ ਤੁਹਾਨੂੰ ਟੋਕਦਾ ਪਿਆ, ਇਹ 5 ਉਂਗਲੀਆਂ ਬਰਾਬਰ ਵੀ ਨਹੀਂ ਹੈਗੀਆਂ। ਹਾਂ ਨਹੀਂ ਉਹ ਗੱਲ ਕਰਾਂਗਾ ਕਿ ਕਈ ਜਗ੍ਹਾ ਤੇ ਦੂਸਰਾ, ਉਹ ਮੈਂ ਗੱਲ ਕਰਾਂਗਾ ਵਿੱਚ, ਥੋੜੀ ਹਲੇ ਮੇਰੀ ਗੱਲ ਨੂੰ ਨਾ ਪੂਰਾ ਸੁਣ ਲਓ। ਉਹਦੇ ਵਿੱਚ ਹੁੰਦਾ ਕਿਆ ਸੀ ਕਿ 80-90% ਤੇ ਕਹਾਣੀ ਇਹੀ ਹੁੰਦੀ ਸੀ ਜਿਹੜੀ ਤੁਸੀਂ ਕਿਹਾ ਵਾ, ਕਿ ਜਿਹੜਾ ਫਾਈਨਾਂਸ ਮਿਨਿਸਟਰ ਆ ਨਾ, ਉਹਦਾ ਇਹੀ ਰੌਲਾ ਰਹਿੰਦਾ ਸੀ ਵੀ 100 ਦੀ ਇਨਕਮ ਆ ਤੇ ਉਹਨੇ 110 ਜਾਂ 120 ਦਾ ਖਰਚਾ ਕਰਨਾ, ਵੀ ਉਹਨੇ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਕਰਨਾ, ਮਕਰੂਜ਼ ਹੋਣਾ। ਲੇਕਿਨ ਕਿਤੇ 5-10% ਐਸੇ ਵੀ ਸੀ ਵੀ ਜਿੱਥੇ 100 ਦੀ ਇਨਕਮ ਸੀ ਉਹ 40 ਖਰਚਾ ਕਰਦੇ ਸੀ ਠੇਕੇਦਾਰਾਂ ਤਰ੍ਹਾਂ ਨਾ,
ਹੈ ਉਹ 40-50 ਆਪਣਾ ਵੀ ਰੱਖ ਲੈਣ, ਜਿਨ੍ਹਾਂ ਨੂੰ ਕਹਿੰਦੇ ਸੀ ਜੋ ਆਪਣੀ ਉਹਨਾਂ ਨੇ ਅਲੱਗ ਤੋਂ ਗੰਢੜੀ ਬਣਾ ਲਈ, ਉਹਨਾਂ ਨੇ ਆਪਣੇ ਨਿਆਣੇ ਚੰਗੇ ਪੜ੍ਹਾ ਲਏ, ਬਾਕੀ ਯਾਨੀ ਕਿ ਭਾਈ ਭੂਈ ਜਿਹੜੇ ਹੈ ਨਾ ਉਹ ਰਹਿ ਗਏ ਉਹਨਾਂ ਦੇ। ਉਸ ਤਰ੍ਹਾਂ ਦੀ ਮਿਸਾਲਾਂ ਮੇਰੇ ਸਾਹਮਣੇ ਹੈ ਕਿ ਇੱਕ ਭਾਈ ਦੇ ਨਾਲ ਇੱਕ ਭਾਈ ਜਿਹੜਾ ਵਾ ਨਾ ਕੰਮ ਕਰਦਾ ਰਿਹਾ, ਉਹ 40-45 ਸਾਲ ਦਾ ਹੋ ਗਿਆ, ਉਹਨੇ ਅੱਗੇ ਜਦੋਂ ਫਿਰ ਯਾਨੀ ਕਿ ਬਿਜ਼ਨਸ ਜਾਣਾ ਤਾਂ ਛੋਟੇ ਭਾਈ ਕੋਲ ਚਾਹੀਦਾ ਸੀ, ਉਹਨੇ ਆਪਣਾ ਯਾਨੀ ਕਿ ਜਿਹੜਾ ਵਾ ਨਾ 20 ਸਾਲ ਦਾ ਨਿਆਣਾ ਉਹਨੂੰ ਅੱਗੇ ਕਰ ਲਿਆ, ਉਹ 45 ਸਾਲ ਵਾਲੇ ਭਾਈ ਨੂੰ ਪਿੱਛੇ ਕਰ ਦਿੱਤਾ, 20-22 ਸਾਲ ਵਾਲੇ ਨੂੰ ਉਹਨੂੰ ਅੱਗੇ ਕਰ ਦਿੱਤਾ। ਉਹ ਹੁਣ ਯਾਨੀ ਕਿ ਚਾਚੂ ਤੇ ਉਹ ਆਪਣੀ ਪੁਲਿਸੀਆਂ ਛੋਟਾ ਨਿਆਣਾ ਨੰਬਰਦਾਰ ਦਾ ਪੁੱਤਰ, ਨੰਬਰਦਾਰ ਹਾਂ ਨੰਬਰਦਾਰ ਦਾ ਪੁੱਤਰ, ਉਹ ਅੰਗਰੇਜ਼ਾਂ ਵਾਲੇ ਸਿਸਟਮ ਦੇ ਤਹਿਤ ਵੀ ਵੱਡੇ ਦਾ ਹੀ ਬੇਟਾ ਅੱਗੇ ਬਣੇਗਾ, ਕਿੰਗ ਬਣੇਗਾ, ਬਾਕੀ ਭਾਈ ਖੂਹ ਖਾਤੇ ਵਾਲੇ ਹਿਸਾਬ ਵਿੱਚ। ਉਹ ਇਸ ਤਰ੍ਹਾਂ ਦੀ ਵੀ ਸੂਰਤ ਹਾਲ ਹੈ ਸੀ। ਤੇ ਲੇਕਿਨ ਉਹ ਇਹ ਹੈ ਸੀ 40-50 ਸਾਲ ਜਾਂ 60 ਸਾਲ ਪਹਿਲੇ ਦੀ ਕਹਾਣੀਆਂ ਜਿਹੜੀਆਂ ਸੁਣੀਆਂ ਅਸੀਂ, ਇਤਨਾ ਨਹੀਂ ਯਾਨੀ ਕਿ ਇਹਨਾਂ 'ਚ ਜਿਹੜੀਆਂ ਸੁਣੀਆਂ ਵਾ, ਦੇਖੀਆਂ ਥੋੜੀਆਂ। ਉਸ ਤੋਂ ਬਾਅਦ ਨਾ ਫਿਰ ਇੱਕ ਦੌਰ ਜਿਹੜਾ ਨਾ ਬਦਲਾਅ ਜਿਹੜਾ ਨਾ ਆਉਣਾ ਸ਼ੁਰੂ ਹੋਇਆ, ਉਹਦੇ 'ਚ ਇਹ ਹੋਇਆ ਕਿ ਯਾਰ ਨਾ ਇਹ ਜਿਹੜਾ ਸਾਡਾ ਬੜਾ ਭਾਈ ਸੀ ਨਾ, ਇਹਨੇ ਸਾਨੂੰ ਬਰਬਾਦ ਕਰ, ਇਹਨੇ ਸਿਸਟਮ ਨੂੰ ਨਾ ਸਮਝਿਆ ਨਹੀਂ ਹੈ, ਇਹ ਸਿਸਟਮ ਨੂੰ ਨਾਲ ਲੈ ਕੇ ਨਹੀਂ ਚੱਲਿਆ ਹੈ, ਇਹਨੂੰ ਪਤਾ ਹੀ ਇਹਨੂੰ ਪਤਾ ਨਹੀਂ ਸੀ, ਇਹ ਮੌਕੇ ਸੀ ਬੜੇ ਯਾਨੀ ਕਿ ਜਿਹੜਾ ਵਾ ਨਾ ਇਹ ਮੌਕੇ ਜਿਹੜੇ ਨਹੀਂ ਇਹਨੇ, ਕਿਉਂਕਿ ਉਹ ਜਿਸ ਤਰ੍ਹਾਂ ਬੰਦਾ ਵੱਡਾ ਹੁੰਦਾ ਜਾਂਦਾ ਨਾ, ਉਹ ਬੰਦਾ ਅਦਰਾਕ ਕਰਨਾ ਸ਼ੁਰੂ ਕਰ ਦਿੰਦਾ ਸ਼ਾਮਾਂ ਦਾ, ਤੇ ਉਹ ਬੁਜ਼ਦਲ ਹੁੰਦਾ ਜਾਂਦਾ। ਜਿਸ ਤਰ੍ਹਾਂ ਕਿਹਾ ਜਾਂਦਾ ਨਾ ਵੀ ਜਿਹੜੇ ਬੰਦੇ ਡਰਾਈਵਰੀ 20 ਸਾਲ ਤੋਂ ਛੋਟੇ ਸਿੱਖਦੇ ਆ, ਉਹ ਅੱਛੇ ਡਰਾਈਵਰ ਹੁੰਦੇ ਆ, ਉਹਨਾਂ ਦਾ ਝਾਕਾ ਲੱਥਿਆ ਹੁੰਦਾ। ਜਿਹੜੇ ਵੱਡੀ ਉਮਰ 'ਚ ਡਰਾਈਵਰੀ ਸਿੱਖਦੇ ਨਾ, ਉਹ ਡਰ ਖੌਫ, ਕਈ ਚੀਜ਼ਾਂ 'ਚ ਦਲੇਰੀ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਚਾਹੀਦੀ ਹੁੰਦੀ, ਉਹ ਯਾਨੀ ਕਿ ਭਾਂਪਦੇ ਸੀ ਯਾਰ ਇਸ ਮਸਲੇ 'ਚ ਖਸਾਰਾ ਨਾ ਹੋ ਜੇ, ਇਹ ਨਾ ਹੋ ਜੇ। ਉਹ ਨਵੇਂ ਕੰਮ ਕਰਦੇ ਹੋਏ ਨਾ ਕੁਛ ਥੋੜਾ ਜਿਹਾ ਨਾ ਝਿਜਕਦੇ ਸੀ। ਉਹ ਭਾਈ ਕਹਿੰਦੇ ਸੀ ਵੀ ਇਹਨੇ ਯਾਰ ਮੌਕੇ ਸੀ, ਇਹਨਾਂ ਨੇ ਇਹ ਕੋਈ ਨਹੀਂ ਕੀਤਾ ਹੈ, ਲੱਗੀ ਬੰਦੀ ਰੂਟੀਨ 'ਚ ਹੀ ਲੱਗੇ ਰਹੇ। ਉਹ ਫਿਰ ਉਹ ਕਿਆ ਹੁੰਦਾ ਸੀ ਕਿ ਉਹ 2-3 ਭੈਣਾਂ ਵਾ, 3-4 ਭਾਈ ਆ, ਉਹਨੇ ਪਹਿਲੋਂ ਜੀ ਭੈਣ ਆਪਣੇ ਸਿਸਟਮ 'ਚ ਜਿਹੜਾ ਹੈ ਭੈਣਾਂ ਛੋਟੀਆਂ ਵੀ, ਉਹਨਾਂ ਦੀ ਸ਼ਾਦੀਆਂ ਪਹਿਲੇ ਆ, ਫਿਰ ਉਹ ਭਾਈਆਂ ਦੀ ਉਹ ਜੇ ਤਾਂ ਹੋ ਗਈ ਸ਼ਾਦੀ ਫਿਰ ਉਹਦੇ ਨਿਆਣੇ ਇਸ ਤਰ੍ਹਾਂ ਯਾਨੀ ਕਿ ਜਿਹੜੀ ਉਹਦੀ ਬੀਵੀ ਹੁੰਦੀ ਸੀ ਨਾ, ਉਹਨੇ ਸ਼ੁਰੂ ਦਿਨ ਤੋਂ ਹੀ ਯਾਨੀ ਕਿ ਜਿਹੜਾ ਵਾ 4-5 ਦਿਓਰਾਂ ਦੇ, ਸੱਸ ਸਹੁਰੇ ਦੇ, ਸਾਰਾ ਕੱਪੜੇ ਇਸਤਰੀ, ਕਿਉਂਕਿ ਸਾਡਾ ਜੁਆਇੰਟ ਫੈਮਿਲੀ ਸਿਸਟਮ 'ਚ ਇਹੀ ਸੀ। ਉਹ 4-5 ਵਜੇ ਉੱਠਦੀ ਸੀ ਤੇ ਰਾਤ ਤੱਕ ਨਾ ਉਹ ਲੱਗੀ ਰਹਿੰਦੀ ਸੀ। ਉਹ ਫਿਰ ਬਾਅਦ ਜਾਣੇ ਵਾਲੀਆਂ ਨਾ ਉਹ ਕਹਿੰਦੀਆਂ ਸੀ ਵੀ ਇਹਨੇ ਤਾਂ ਹਕਮਰਾਨੀ ਕੀਤੀ ਆ, ਇਹ ਕੱਲੀ ਹਕਮਰਾਨੀ ਕਰ ਕਰਕੇ ਨਾ ਇਹਦਾ ਦਿਮਾਗ ਖਰਾਬ ਹੋ ਗਿਆ। ਤੇ ਉਹਦੇ ਫਿਰ ਇਸ ਤਰ੍ਹਾਂ ਯਾਨੀ ਕਿ ਜਿਹੜੇ ਨਾ ਇਹ ਮਸਾਇਲ। ਅੱਛਾ, ਇਹ ਹੁਣ ਜਿਹੜਾ ਨਾ ਜਿਸ ਚੀਜ਼ ਤੋਂ ਅਸਲ 'ਚ ਕਈ ਕੁਛ ਚੀਜ਼ਾਂ ਐਸੀਆਂ ਵਾ ਕਿ ਜਿਹੜੀਆਂ ਨਾ ਅਸੀਂ ਖੁੱਲ ਕੇ ਕਰਦੇ ਨਹੀਂ ਹੈ। ਕਈ ਮੁਆਸ਼ਰਤੀ ਬਣਾਈਆਂ ਨਾ, ਅਸੀਂ ਸਮਝਦੇ ਹਾਂ ਸਾਡਾ ਪੋਲ ਨਾ ਖੁੱਲ ਜੇ। ਹੁਣ ਜਿਹੜਾ ਰਾਈਟਰ ਆ ਤੇ ਆਰਟਿਸਟ ਆ ਨਾ, ਉਹ ਹਸਾਸ ਹੁੰਦਾ ਵਾ, ਉਹਦਾ ਮੁਸ਼ਾਹਿਦਾ ਜਿਹੜਾ ਹੁੰਦਾ ਨਾ, ਉਹ ਤਜਰਬੇ ਤੋਂ ਵੀ ਜ਼ਿਆਦਾ। ਇੱਕ ਬੰਦਾ ਇੱਕ ਤਜਰਬੇ ਤੋਂ ਗੁਜ਼ਰਿਆ ਨਾ, ਬਾਅਦ ਔਕਾਤ ਉਹ ਸੇਕ ਨਹੀਂ ਮਹਿਸੂਸ ਕਰਦਾ ਹੈ, ਉਹ ਕੰਮ 'ਚ ਰੁੱਝਿਆ ਹੈ। ਲੇਕਿਨ ਜਿਹੜਾ ਬੰਦਾ ਆਰਟਿਸਟ ਆ ਨਾ, ਉਹਨੂੰ ਬਾਹਰੋਂ ਪਤਾ ਲੱਗਦਾ ਕਿ ਯਾਰ ਇਹ ਬੰਦੇ ਦੇ ਹੱਥ ਛੜ ਰਹੇ ਆ। ਤੇ ਉਹ ਕਈ ਚੀਜ਼ਾਂ ਦਾ ਯਾਨੀ ਕਿ ਫਿਰ ਨਾ ਉਹ ਐਸਾ ਅਦਰਾਕ ਕਰਦਾ ਵਾ ਕਿ ਯਾਰ ਇਹ ਬੰਦਿਆਂ ਨਾਲ ਨਾ ਜ਼ਿਆਦਤੀ ਹੋ ਰਹੀ ਆ। ਹੁਣ ਤੈਨੂੰ ਪਤਾ ਵਾ ਜਿਸ ਤਰ੍ਹਾਂ ਵਾਲੇ ਹਿਸਾਬ 'ਚ ਵੀ ਮੈਨੂੰ ਕੋਈ ਬੱਚਿਆਂ ਵਾਲੇ ਕੋਈ ਉਸ ਤਰ੍ਹਾਂ ਦੇ ਪ੍ਰੋਬਲਮ ਨਹੀਂ ਹੈ। ਲੇਕਿਨ ਮੈਂ ਦੇਖਦਾ ਜਦੋਂ ਆਪਣੇ ਯਾਨੀ ਕਿ ਗਿਰਦੋ ਨਵਾਹ 'ਚ ਦੋਸਤਾਂ ਨੂੰ, ਭਾਈਆਂ ਨੂੰ, ਦੂਸਰਿਆਂ ਨੂੰ, ਸਭ ਨੂੰ, ਉਹ ਸਾਰਿਆਂ ਦਾ ਇੱਕ ਮੈਨੂੰ ਪ੍ਰੋਬਲਮ ਜਿਹੜਾ ਨਾ ਨਜ਼ਰ ਆਉਂਦਾ ਵਾ, ਜਿਹੜੇ ਕਿ ਇਸ ਟਾਈਮ 25 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਉਹਨਾਂ ਦੇ ਨਿਆਣੇ ਜਿਹੜੇ ਆ ਨਾ, ਉਹ ਇਹ ਕਹਿੰਦੇ ਆ ਕਿ ਇਹਨਾਂ ਨੇ ਨਾ ਸਾਡੇ ਮਾਂ-ਬਾਪ ਨੇ ਸਾਡੇ ਲਈ ਕੁਛ ਨਹੀਂ ਕੀਤਾ। ਯਾਨੀ ਉਹੀ ਜਿਹੜੀ ਗੱਲ ਅੱਗੇ ਘਰ ਦੇ ਜ਼ਿੰਮੇਦਾਰ ਚੌਧਰੀ ਤੇ ਸੀ, ਹੁਣ ਉਹ ਗੱਲ ਬਾਪੂ ਤੇ ਆ ਗਈ ਵੀ ਕੁਛ ਨਹੀਂ ਜਿਹੜਾ ਵਾ ਨਾ ਇਹਨਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ, ਜ਼ਿੰਦਗੀ ਯਾਨੀ ਕਿ। ਅੱਛਾ, ਫਿਰ ਇੱਕ ਹੋਰ ਆ, ਮੈਂ ਕਹਿੰਦਾ ਕਿ ਪਹਿਲੇ ਲੋਕਾਂ ਦਾ ਮੈਂ ਦੇਖਿਆ ਕਿ ਰਵੱਈਆ ਨਾ ਵੀ ਉਹ ਸਾਦਾ ਜੀ ਜ਼ਿੰਦਗੀ ਗੁਜ਼ਾਰਦੇ ਸੀ, ਕੁਛ ਨਹੀਂ ਹੁੰਦਾ ਸੀ। ਲੇਕਿਨ ਉਹ ਕਹਿੰਦੇ ਸੀ ਕਿ ਜਨਾਬ ਸਾਡੇ ਨਾ ਵੀ ਭਾਈਆਂ ਨੇ ਜਾਂ ਵਾਲਦੈਨ ਨੇ ਜਿਹੜੀ ਸਾਨੂੰ ਮੌਜ ਕਰਾਈ, ਸਾਨੂੰ ਬੜਾ ਯਾਨੀ ਕਿ ਨਾ। ਹੁਣ ਮੈਂ ਤੈਨੂੰ ਦੱਸ ਰਿਹਾ ਕਿ ਮੇਰੇ ਕੋਲ FSC 'ਚ 2 ਸੂਟ ਸੀ, ਤੀਸਰਾ ਸੂਟ, ਲੇਕਿਨ ਮੈਂ ਉਹਨਾਂ ਹਾਲਾਤ ਨੂੰ ਦੇਖਦੇ ਹੋਏ ਮੈਂ ਕਹਿੰਦਾ ਕਿ ਬੜਾ ਕ੍ਰੈਡਿਟ ਸੀ। ਮੈਨੂੰ ਲਾਹੌਰ ਦਾਖਲ ਕਰਾਉਣਾ, ਘਰ ਵਾਲਿਆਂ ਨੇ ਔਖੇ ਹੋ ਕੇ ਨਹੀਂ, ਯਾਨੀ ਕਿ ਅਗਰ ਜਰਨਲੀ ਜੀ ਦੇਖਿਆ ਜਾਏ ਤਾਂ ਨਹੀਂ ਬਣਦਾ ਸੀ ਮੇਰਾ ਲਾਹੌਰ ਜਿਹੜਾ ਵਾ ਨਾ ਜਾਣਾ। ਵੀ ਇੱਕ ਭਾਈ ਪਹਿਲੇ ਪੜ੍ਹਦੇ ਸੀ, ਦੂਸਰਾ ਜ਼ਮੀਨ ਸਾਡੀ ਇਤਨੀ ਉਦੋਂ ਖਰਾਬ ਹੋ ਗਈ। ਲੇਕਿਨ ਉਹਨਾਂ ਨੇ ਮੈਨੂੰ ਨਾ ਜਿਹੜਾ ਵਾ ਕਰਾਇਆ ਤੇ 3 ਦਿਨ ਮੈਂ ਇੱਕ ਸੂਟ ਪਾਉਂਦਾ ਸੀ, 3 ਦਿਨ ਇੱਕ ਸੂਟ ਪਾਉਂਦਾ ਸੀ। ਤੇ
ਜਰਸੀ ਸਵੈਟਰ ਵਗੈਰਾ ਕਾਲਜ ਦਾ ਮੇਰੇ ਕੋਲ BSc ਚ ਆਇਆ, ਯਾਨੀ ਕਿ ਪਹਿਲੇ 2 ਸਾਲਾਂ ਚ ਕਾਲਜ ਦਾ ਸਵੈਟਰ ਵੀ ਅਫੋਰਡ ਨਹੀਂ ਆ। ਲੇਕਿਨ ਮੈਨੂੰ ਪਤਾ ਸੀ ਯਾਰ ਮੇਰੇ ਭਾਈ ਨੇ ਬੜੀ ਮੁਸ਼ੱਕਤ ਕੀਤੀ ਆ, ਉਹ ਜੌਬ ਕਰਦੇ ਸੀ, ਫਿਰ ਟਿਊਸ਼ਨ ਪੜ੍ਹਾਉਂਦੇ ਸੀ, ਤੇ ਵਾਲਦਾ ਜਿਹੜੀਆਂ ਵਾ ਉਹ ਵੀ ਯਾਨੀ ਕਿ ਜਿਹੜਾ ਦੁਆ ਹੀ ਕਰ ਸਕਦੀਆਂ ਵਾ ਆਪਣੇ ਸਿਸਟਮ ਵਿੱਚ, ਭਲਾ ਚਾਹੁੰਦੀਆਂ ਵਾ, ਬੜਾ ਅੱਛਾ ਯਾਨੀ ਕਿ ਜਿਹੜਾ ਹਾਂ ਸਿਸਟਮ ਸੀ। ਲੇਕਿਨ ਹੁਣ ਜਦੋਂ ਦੇਖਦਾ ਨਾ ਮੈਂ ਕਿ ਨਿਆਣਿਆਂ ਕੋਲ ਇੱਕ ਹੁਣ ਸਾਡੇ ਨਾ ਯਾਨੀ ਕਿ ਕਰੀਬ ਹੀ ਕੁਛ ਮੈਂ ਕੇਸ ਦੇਖੇ ਕਿ ਵੀ ਇੱਕ ਸਾਡੀ ਕਜ਼ਨ ਹੀ ਆ, ਤੇ ਉਹਦੇ ਸ਼ੌਹਰ ਕੁਛ ਕਮਾਉਂਦੇ ਵੀ ਨਹੀਂ ਹੈ, ਤੇ ਉਹਦਾ ਬੇਟਾ ਨਾ ਹਰ ਦੂਸਰੇ ਮਹੀਨੇ ਜੁੱਤੀ ਲੈਣ ਦੇ ਚੱਕਰ ਚ ਹੁੰਦਾ। ਉਹਨੂੰ ਯਾਨੀ ਕਿ ਮਾਂ ਦੀ ਮੁਸ਼ਕਲਾਤ ਦਾ ਨਾ ਬਿਲਕੁਲ ਨਹੀਂ ਅਹਿਸਾਸ ਹੈ ਕਿ ਯਾਰ ਵੀ ਸਾਡੀ ਮਾਂ ਜਿਹੜੀ ਆ ਨਾ ਸਾਰੀ ਦਿਹਾੜੀ ਕੱਪੜੇ ਸਿੰਦੀ ਆ, ਹੈ ਵੀ ਇਹ ਕਿੰਨੀ ਮੁਸ਼ੱਕਤ ਨਾਲ ਸਾਨੂੰ ਯਾਨੀ ਕਿ ਜਿਹੜਾ ਸਾਡਾ ਬਾਪ ਤਾਂ ਕੋਈ ਕੰਮ ਨਹੀਂ ਕਰਦਾ ਹੈ, ਬਜਾਏ ਇਹਦੇ ਕਿ ਉਹ ਮਾਂ ਨੂੰ ਸਾਥ ਦੇਵੇ, ਹਾਂ ਮਾਂ ਨੂੰ ਐਪਰੀਸ਼ੀਏਟ ਕਰਨ ਦੇ, ਉਹ ਮਾਂ ਨਾਲ ਸ਼ਿਕਵੇ ਕਰਦੇ ਰਹਿੰਦੇ ਆ, ਵੀ ਤੂੰ ਆ ਮਹਿੰਦੀ ਤੇ ਸੂਟ ਲੱਗਣੀ ਸੀ, ਮੈਨੂੰ ਵਿਆਹ ਤੇ ਲੱਗਣੀ ਸੀ ਸੂਟ, ਤੇ ਉਹ ਹਾਲਾਂਕਿ ਅੱਛੀ ਖਾਸੀ ਯਾਨੀ ਕਿ ਨਾ ਜਿਹੜਾ ਵਾ ਇੱਕ ਕਿਸਮ ਦੀ ਮਰੀਜ਼ਾ ਬਣ ਚੁੱਕੀ ਆ, ਵੀ ਉਹ ਇੰਨਾ ਕੰਮ ਕਰ ਰਹੀ ਆ ਆਪਣੇ। ਇਸ ਤਰ੍ਹਾਂ ਮੈਂ ਕਈ ਬੰਦਿਆਂ ਨੂੰ ਦੇਖਦਾ ਵਾਂ ਕਿ ਉਹ ਨੌਕਰੀ ਕਰਦੇ ਆ, ਉਸ ਤੋਂ ਬਾਅਦ ਦੋਹਰੀ ਨੌਕਰੀ ਕਰਦੇ ਆ, ਵੀ ਸਰਕਾਰੀ, ਉਸ ਤੋਂ ਬਾਅਦ ਕੋਈ ਨਾ ਕੋਈ ਹੋਰ ਕੰਮ ਕਰਦੇ ਆ, ਤੇ ਲੇਕਿਨ ਨਿਆਣਿਆਂ ਦਾ ਉਹ ਕਹਿੰਦੇ ਆ ਕਿ ਸਾਡੇ ਲਈ ਕੁਝ। ਉਹ ਹੁਣ ਕਿਹਾ ਵਾ ਕਿ ਨਿਆਣਿਆਂ ਦੀ ਹੁਣ ਆਮ ਜਰਨਲ ਜੀ ਖਾਹਿਸ਼ਾਤ ਜਿਹੜੀਆਂ ਨਾ, ਮੈਂ ਤੈਨੂੰ ਬੀਵੀਆਂ ਦੀਆਂ ਜਾਂ ਉਹਨਾਂ ਦੀਆਂ, ਉਹ ਕਹਿੰਦੇ ਕਿ 3 ਕਰੋੜ ਦਾ ਨਾ ਘਰ ਹੋਣਾ ਚਾਹੀਦਾ, ਯਾਨੀ ਕਿ 10 ਮਰਲੇ ਦਾ ਘਰ 3-4 ਕਰੋੜ ਰੁਪਈਏ ਤੇ ਆ ਹੁਣ ਲਾਹੌਰ ਚ। ਹੁਣ ਅਗਰ 1 ਲੱਖ, ਹਾਲਾਂਕਿ ਲੱਖ ਬਹੁਤ ਘੱਟ ਬੰਦਿਆਂ ਦੀ ਤਨਖਾਹ ਵਾ, ਅਗਰ $1 ਲੱਖ ਬੰਦਾ ਤਨਖਾਹ ਵਾਲਾ ਨਾ ਜਿਹੜਾ, ਉਹ ਇੱਕ ਆਨਾ ਵੀ ਖਰਚ ਨਾ ਕਰੇ ਤੇ ਸਾਲ ਚ 12 ਲੱਖ ਤੇ 10 ਸਾਲਾਂ ਚ ਨਾ ਉਹਦਾ 1.25 ਕਰੋੜ ਬਣਦਾ, ਘਰ ਜੋਗਾ ਹੋਊਗਾ ਨਾ ਕਿੱਥੇ ਹੋਊਗਾ 30 ਸਾਲਾਂ ਚ ਜਾ ਕੇ ਨਾ, ਵੀ 30 ਸਾਲਾਂ ਚ ਤੁਸੀਂ ਇਹ ਸੋਚ ਲਓ ਵੀ ਉਹਨੂੰ ਕੋਈ ਖਰਚਾ ਨਹੀਂ, ਫਿਰ ਉਹ 3-4 ਕਰੋੜ ਦਾ ਘਰ ਲੈ, ਫਿਰ 3-4 ਕਰੋੜ ਦਾ ਘਰ ਲੈ ਸਕੇਗਾ, ਹੈ। ਤੇ ਅੱਛਾ ਫਿਰ ਇੱਕ ਹੋਰ ਆ, ਉਹ ਇੱਕ ਘਰ ਲੈ ਲੇਗਾ, ਮੁੰਡੇ 4 ਆ, ਉਹਨਾਂ 4ਾਂ ਦੀ ਵੀ ਆ ਤਾਂ ਸਾਨੂੰ ਤਾਂ ਪਖੰਡ ਖੜਾ ਕਰ ਦਿੱਤਾ। ਅੱਛਾ ਰਾਣਾ ਸਾਹਿਬ ਦੇਖਣ ਚ ਜਾਂਦਾ ਵੀ ਜਿਹੜਾ ਸਾਡਾ ਜਿਹੜੇ ਹੁਣ ਪਿਓ ਪੁੱਤਰ ਆ ਜਿਹੜੇ ਅੱਜ ਕੱਲ੍ਹ ਦੇ ਆ, ਵੀ ਇਹਨਾਂ ਦੇ ਵਿੱਚ ਯਾਰਾਨਾ ਜਿਹਾ ਬੜਾ ਲੱਗਦਾ, ਪੈਸੇ ਦੀ ਫਰਾਫਾਨੀ ਵੀ ਹੈ। ਨਹੀਂ ਮੈਂ ਤੁਹਾਨੂੰ ਦੱਸਦਾ, ਮੈਂ ਹੁਣ ਅਸਲ ਚ ਜਿਹੜੀ ਇਹ ਚੀਜ਼ ਹੈ, ਪਹਿਲੇ ਨਾ ਬੱਚੇ ਮਾਂ ਪਿਓ ਨਾਲ ਨਾ ਦੋਸਤੀ ਕਰਨਾ ਚਾਹੁੰਦੇ ਸੀ, ਪਰ ਪਿਓ ਜਿਹੜਾ ਬਾਪੂ ਸੀ ਉਹ ਦੜਕ ਕੇ ਰੱਖਦਾ, ਥੋੜਾ ਜਿਹਾ ਡਿਸਟੈਂਸ ਤੇ ਰੱਖਦੇ ਸੀ। ਹੁਣ ਜਿਹੜੇ ਪਿਓ ਤੇ ਮਾਵਾਂ ਧੀਆਂ ਨਾਲ ਦੋਸਤੀ ਕਰਨਾ ਚਾਹੁੰਦੀਆਂ ਵਾ, ਤੇ ਬਾਪ ਜਿਹੜੇ ਆ ਬੇਟਿਆਂ ਨਾਲ ਦੋਸਤੀ ਕਰਨਾ ਚਾਹੁੰਦੇ ਆ, ਲੇਕਿਨ ਉਹਨਾਂ ਕੋਲ ਟਾਈਮ ਹੀ ਕੋਈ ਨਹੀਂ। ਹੁਣ ਬੱਚਿਆਂ ਕੋਲ ਬੱਚੇ ਨਹੀਂ ਲੱਗਦੇ। ਮੈਂ ਕਹਿ ਰਿਹਾ ਕਿ ਇਹ ਯਾਨੀ ਕਿ ਇਹ ਜਿਹੜੀ ਆ ਨਾ ਨਸਲ, ਇਹਦੇ ਲਈ ਬੜਾ ਯਾਨੀ ਕਿ ਬੜਾ ਅਲਮੀ ਵਾਲੀ ਨਸਲ ਆ, ਕਿ ਇਹਨਾਂ ਨੇ ਫਰਮਾਂ ਬਰਦਾਰੀ ਕੀਤੀ ਆ, ਇਹਨਾਂ ਨੂੰ ਫਰਮਾਂ ਬਰਦਾਰੀ ਲੱਭੀ ਨਹੀਂ ਹੈ। ਹਾਲਾਂਕਿ ਇੱਕ ਆਮ ਤੌਰ ਤੇ ਕਿਹਾ ਨਾ, ਜੈਸਾ ਕਰੋਗੇ ਵੈਸਾ ਭਰੋਗੇ, ਹੈ, ਲੇਕਿਨ ਇੰਨਾ ਵੀ ਨਹੀਂ ਯਾਨੀ ਕਿ ਬੁਰਾ। ਚਲੋ ਵਿੱਚ ਕੁਝ ਕੇਸ ਹੋਣਗੇ ਹੈ, ਸਾਰੇ ਤਾਂ ਨਹੀਂ, ਲੇਕਿਨ ਹੁਣ ਇੱਕ ਜਰਨਲ ਜੀ ਅਜ਼ੰਪਸ਼ਨ ਜਿਹੜੀ ਆ ਨਾ ਚੱਲ ਰਹੀ ਆ, ਉਹ ਹੁਣ ਜੀ ਉਹ ਫਿਰ 4 ਬੰਦੇ ਕਹਿਣਗੇ ਵੀ ਸਾਡੇ ਅਲੱਗ-ਅਲੱਗ ਘਰ ਹੋਣੇ ਚਾਹੀਦੇ ਆ। ਹੁਣ ਇੱਕ ਬੰਦੇ ਦੀ ਤਨਖਾਹ 50 ਜਾਂ 60 ਹਜ਼ਾਰ ਆ, ਉਹ ਹਰ ਬੰਦੇ ਦੇ ਬੱਚੇ ਕਹਿੰਦੇ ਕਿ ਨਾ ਸਾਡੇ ਕੋਲ ਨਾ ਗੱਡੀ ਹੋਣੀ ਚਾਹੀਦੀ ਆ, ਹੈ ਵੀ ਉਹ ਮਾਂ ਬਾਪ ਦੇ ਯਾਨੀ ਕਿ ਵਸਾਇਲ ਨਹੀਂ ਹੈ। ਜੇ ਉਹ ਕਿਤੇ ਮਜਬੂਰੀ ਚ ਇਹ ਕਹਿ ਦੇ ਵੀ ਮੇਰੇ ਕੋਲ ਇਹੀ ਆ, ਵੀ ਮੇਰੇ ਕੋਲ ਜੋ ਆ ਮੈਂ ਤੁਹਾਨੂੰ ਦੇ ਦਿੱਤਾ, ਇਸ ਗੱਲ ਤੇ ਲੜਾਈ ਹੋ ਜਾਂਦੀ ਆ। ਉਹ ਕਹਿੰਦੇ ਵੀ ਇਹ ਸਾਨੂੰ ਕਹਦਾ, ਇਹ ਤੁਹਾਡਾ ਮਸਲਾ ਵਾ, ਇਹ ਸਾਨੂੰ ਕਹਦਾ ਜਿਹੜਾ ਵੀ ਉਹ ਬੰਦਾ ਕਹਿਣਾ ਵੀ ਮੈਂ ਹੁਣ ਗੁਰਦਾ ਵੇਚਦਾ, ਉਹ ਕਹਿੰਦੇ ਵੇਚ ਦੋ, ਹੈ। ਤੇ ਉਹ ਬੜਾ ਯਾਨੀ ਕਿ ਮੈਨੂੰ ਨਹੀਂ ਸਮਝ ਆ ਰਹੀ। ਮੈਂ ਨਾ ਮੈਨੂੰ ਇਸ ਗੱਲ ਦਾ ਫਿਕਰ ਆ ਕਿ ਪਾਣੀ ਜ਼ਮੀਨ ਤੇ ਕੰਮ ਹੋ ਰਿਹਾ, ਨਾ ਮੈਨੂੰ ਇਸ ਗੱਲ ਦਾ ਫਿਕਰ ਆ ਕਿ ਟੈਂਪਰੇਚਰ 8-10 ਡਿਗਰੀ ਸੈਂਟੀਗ੍ਰੇਡ ਜਿਹੜਾ ਨਾ ਵੱਧ ਰਿਹਾ, ਨਾ ਮੈਨੂੰ ਇਸ ਗੱਲ ਦਾ ਫਿਕਰ ਆ ਕਿ ਫੈਕਟਰੀਆਂ ਬੰਦ ਹੋ ਰਹੀਆਂ ਵਾ, ਹੈ, ਨਾ ਮੈਨੂੰ ਇਸ ਗੱਲ ਦਾ ਕਿ ਸਾਡੇ ਪਿੰਡਾਂ ਦੀ ਤਰੱਕੀ ਨਹੀਂ ਹੋਈ। ਇਹ ਸ਼ੈਵਾਂ ਥੋੜੇ ਜਿਹੇ ਅਰਸੇ 'ਚ ਯਾਨੀ ਕਿ ਜਿਹੜੀਆਂ ਨਾ ਠੀਕ ਹੋ ਸਕਦੀਆਂ, ਲੇਕਿਨ ਆ ਜਿਹੜਾ ਰੁਝਾਨ ਆ ਨਾ, ਇਹ ਮੈਨੂੰ ਨਹੀਂ ਲੱਗਦਾ ਕਿ ਇਹਦੇ ਤੇ, ਬਲਕਿ ਇੱਕ ਹੋਰ ਇਹਦੇ ਤੇ ਗੱਲ ਹੀ ਨਹੀਂ ਹੋ ਰਹੀ। ਬਿਮਾਰੀ ਜਿਹੜੀ ਹੈ ਨਾ, ਉਹਦੀ ਪਹਿਲੇ ਤਸ਼ਖੀਸ਼ ਹੋਏਗੀ, ਬਿਮਾਰ ਡਿਕਲੇਅਰ ਕਰੋਗੇ, ਫਿਰ ਤੁਸੀਂ ਇਲਾਜ ਲਈ ਜਾਓਗੇ, ਹੈ। ਇਸ ਹਰ ਮਾਂ ਪਿਓ ਨਾ ਯਾਨੀ ਕਿ ਜਿਹੜਾ ਵਾ
ਉਹ ਡਰਦਾ, ਇਹ ਗੱਲ ਹੀ ਨਹੀਂ ਕਰਦਾ ਹੈ ਕਿ ਮੈਂ ਗੱਲ ਕਰਾਂ ਤੇ ਲੋਕ ਕਹਿਣਗੇ ਕਿ ਮੇਰੇ ਬੱਚੇ ਜਿਹੜੇ ਆ ਨਾ, ਇਹ ਖੌਫ ਇਸ ਗੱਲ ਦਾ ਵੀ ਇਹ ਨਸਲ ਠੀਕ ਨਹੀਂ ਹੋਣੇ ਵਾਲੀ। ਫਿਰ ਇੱਕ ਗੱਲ ਮੈਂ ਹੋਰ ਥੋੜੀ ਜਿਹੀ ਇੱਕ ਬੰਦਾ, ਉਹਦੇ 6 ਨਿਆਣੇ ਆ, ਉਹ 6 ਨਿਆਣਿਆਂ ਨੇ ਮਾਸਟਰ ਡਿਗਰੀ ਪੜ੍ਹਾਤੇ, 6ਾਂ ਦਾ ਵਿਆਹ ਕਰਾ ਦਿੱਤੇ, 30-30 ਲੱਖ ਰੁਪਈਆ ਦਾ, 40-40 ਲੱਖ ਦਾ ਹੁਣ ਅੱਜ ਕੱਲ ਵਿਆਹ ਹੁੰਦਾ ਵਾ ਹੈ। ਉਹ ਫਿਰ ਵੀ ਉਹ ਕਹਿੰਦੇ ਕਿ ਸਾਡੇ ਲਈ ਇਹਨੇ ਸਾਡੇ ਬਾਪ ਨੇ ਕਿਆ ਕੀਤਾ ਹੈ। ਉਹ ਹੁਣ 60-65 ਸਾਲ ਦਾ ਬੰਦਾ, 70 ਸਾਲ ਦਾ ਬੰਦਾ ਹੈ, ਜਦੋਂ ਯਾਨੀ ਕਿ ਉਹਦੀ ਕੋਈ ਸੋਸ਼ਲ ਲਾਈਫ ਨਹੀਂ, ਕੋਈ ਕੁਛ ਨਹੀਂ, ਉਹ ਸਵੇਰ ਤੋਂ ਸ਼ਾਮ ਤੱਕ ਕੋਲੂ ਦੇ ਬੈਲ ਤਨਾ ਰਿਹਾ ਵਾ। ਔਰ ਫਿਰ ਉਸ ਨੂੰ ਯਾਨੀ ਕਿ ਜਿਹੜਾ ਵਾ ਨਾ ਸੁਣਨ ਚ, ਅਰੇ ਇੱਕ ਨਹੀਂ ਬਹੁਤ ਸਾਰੇ ਯਾਨੀ ਕਿ ਜਿਹੜਾ ਵਾ, ਬਸ ਇਹ ਹੈ ਕਿ ਕਈ ਜਰਾ ਖੁੱਲ ਕੇ ਕਰਦੇ ਆ, ਕਈ ਕਿਤੇ ਆਪਣੇ ਬਹੁਤ ਫਰੈਂਕ ਜੇ ਦੋਸਤਾਂ ਨਾਲ ਨਾ ਯਾਨੀ ਕਿ ਜਿਹੜਾ ਵਾ ਨਾ ਗੱਲ ਕਰਦੇ ਆ ਕਿ ਯਾਰ ਵੈਸੇ ਕਹਿੰਦੇ ਹਾਂ ਵੀ ਨਿਆਣੇ ਬੜੇ ਠੀਕ ਆ, ਇਹ ਉਹ, ਜਦੋਂ ਕਿਤੇ ਫੁੱਲੋ ਤੇ ਫਿਰ ਉਹ ਕਹਿੰਦੇ ਆ ਕਿ ਨਹੀਂ ਯਾਰ ਅਸੀਂ ਤਾਂ ਆਪਣੇ ਨਿਆਣਿਆਂ ਤੋਂ ਨਾ ਬਹੁਤ, ਉਹ ਤਾਂ ਸਾਨੂੰ ਪੁੱਛਦੇ ਨਹੀਂ ਹੈ। ਹਾਂ ਨਹੀਂ, ਇਹ ਤੁਸੀਂ ਬੜਾ, ਇਹ ਜਿਹੜੇ ਮਸਲੇ ਤੁਸੀਂ ਗੱਲ ਕੀਤੀ ਹੈ ਨਾ, ਇਹ ਅੱਜ ਕੱਲ ਦਾ ਬੜਾ ਹੋਆ। ਮੈਂ ਕਹਿੰਦਾ ਕਿ ਪਹਿਲਾਂ ਇਦਾਂ ਹੁੰਦਾ ਸੀ ਵੀ ਜਿਹੜਾ ਬਾਪੂ ਸੀ ਨਾ, ਹਾਂ, ਉਹ ਜਦੋਂ ਉਹ ਬਾਹਰ ਬੰਦਿਆਂ ਦੇ ਵਿੱਚ ਦੇਖੀਦਾ ਸੀ ਨਾ, ਉਹ ਬੜਾ ਹੱਸਦਾ ਖੇਡਦਾ ਆਪਣੇ ਬੇਲੀਆਂ ਸੱਜਣਾ ਦੇ ਵਿੱਚ ਹੁੰਦਾ ਸੀ, ਲੇਕਿਨ ਉਹ ਘਰ ਆ ਕੇ ਸਖਤ ਹੋ ਜਾਂਦਾ ਸੀ। ਹਾਂ, ਇਦਾਂ ਹੀ ਆ। ਹੁਣ ਇਹ ਗੱਲ ਉਲਟ ਹੋ ਗਈ। ਹੁਣ ਜਿਹੜੇ ਬਾਹਰ ਬੱਚੇ ਬਾਹਰ ਸਾਰੀ ਦਿਹਾੜੀ ਬੇਲੀਆਂ ਸੱਜਣਾ ਦੇ ਨਾਲ ਬੜੀ ਕਹਿ ਤੇ ਇਹ ਤੇ ਉਹ ਬੜਾ ਸਭ ਕੁਛ ਹੈਗਾ, ਬੜੇ ਨਿਆਣੇ ਜਨਾਬ ਜੀ, ਲੇਕਿਨ ਘਰ ਆਂਦੇ ਹੀ ਉਹ ਸਖਤ ਹੋ ਜਾਂਦੇ। ਹਾਲਾਂਕਿ ਅੱਗੋਂ ਤੇ ਉਹ ਜਿਹੜਾ ਬਾਪੂ ਆ ਜਿਹੜਾ ਉਹ ਨਰਮ ਬੈਠਾ, ਲੇਕਿਨ ਉਹ ਨਾ ਉਹ ਅੱਖਾਂ ਹੀ ਨਹੀਂ ਮਿਲਾਉਂਦੇ ਹੈਗੇ। ਅੱਛਾ, ਇੱਕ ਹੋਰ ਰਾਣਾ ਸਾਹਿਬ ਗੱਲ ਹੈਗੀ, ਜਿੱਦਾਂ ਕਿ ਆਪਾਂ ਗੱਲ ਕੀਤੀ, ਇਹ ਵੀ ਮਸਲਾ ਦੇਖਣ ਚ ਆਇਆ ਵੀ ਘਰ ਦਾ ਜਿਹੜਾ ਜੀ ਇੱਕ ਅੱਧਾ, ਜਿਹੜੇ ਸਾਡੇ ਜਿੱਦਾਂ ਪਰਦੇਸੀ ਧੀ ਪੁੱਤਰ ਬਾਹਰ ਗਏ ਹੋਏ ਆ, ਉਹ ਬਾਹਰ ਜਾ ਕੇ ਉਹ ਆਪਣਾ ਕਿੱਡੇ ਮੁਸ਼ਕਲ ਹਾਲਾਤ ਦੇ ਵਿੱਚ, ਇੱਥੇ ਬੈਠੇ ਨੂੰ ਲੱਗਦਾ ਵੀ ਬੜਾ ਸਾਡਾ ਪੁੱਤਰ ਭਰਾ ਬਾਹਰ ਗਿਆ ਹੋਇਆ ਤੇ ਬੜਾ ਜਨਾਬ ਜੀ, ਉਹਨੇ ਉੱਥੇ ਜਿਹੜੀ ਤੰਗੀ ਤੇ ਜਿੰਨਾ ਸਾਰਾ ਕੁਝ ਕੱਟ ਕੇ ਉਹ ਇੱਥੇ ਪਿਛਾ ਭੇਜਦਾ ਆ, ਆਖਰ ਦੇ ਉੱਤੇ ਉਹਦੇ ਪੱਲੇ ਕੋਈ ਸ਼ੈ ਨਹੀਂ। ਇਹ ਬਲਕਿ ਕਈ ਮੈਂ ਐਸੇ ਕੇਸ ਦੇਖੇ ਕਿ ਬੰਦੇ ਨਾ 30-30 40-40 ਸਾਲ ਲਾ ਕੇ ਆਏ ਆ, ਕਈਆਂ ਨੂੰ ਤਾਂ ਬਾਅਦ ਚ ਭਾਈਆਂ ਨੇ ਨਹੀਂ ਰੱਖਿਆ, ਕਈਆਂ ਨੂੰ ਉਹਦੇ ਨਿਆਣਿਆਂ ਨੇ। ਮੈਂ ਕਿਹਾ ਇੱਕ ਬੰਦਾ ਮੈਨੂੰ ਮਿਲਿਆ, ਉਹਨੇ ਪਤਾ ਨਹੀਂ ਕਿਤੇ 40 ਸਾਲ, ਉਹਨੇ ਕਿਹਾ ਮੈਨੂੰ ਕੋਈ ਪੱਠੇ ਪਾਣ ਤੇ ਰੱਖ ਲੈ, ਹੈ ਵੀ ਹਾਲਾਤ ਇਸ ਤਰ੍ਹਾਂ ਦੇ ਆ ਵੀ ਮੈਂ ਹੁਣ ਘਰ ਨਹੀਂ ਯਾਨੀ ਕਿ ਜਿਹੜਾ ਵਾ ਨਾ ਰਹਿ ਸਕਦਾ। ਉਹੀ ਮੈਂ ਗੱਲ ਕਰ ਰਿਹਾ ਵੀ ਹਾਲਾਤ। ਰਾਣਾ ਸਾਹਿਬ, ਮਹਾਰਾਜ ਜੀ ਤੁਸੀਂ ਕੀ ਕਹਿੰਦੇ ਆ ਇਸ ਬਾਰੇ ਦੇ ਵਿੱਚ? ਸਾਡੀ ਇਹ ਅੱਜ ਜਿਹੜੀ ਆ ਰਾਣਾ ਸਾਹਿਬ ਦੇ ਨਾਲ ਗੱਲਬਾਤ ਹੋਈ ਆ, ਇਹ ਦੇਖੋ ਇਹ ਛੋਟਾ ਮਸਲਾ ਨਹੀਂ ਹੈਗਾ। ਅਸੀਂ ਘੁੱਟੇ ਜ਼ਰੂਰ ਬੈਠੇ ਹਾਂ, ਅਸੀਂ ਦੱਸ ਨਹੀਂ ਸਕਦੇ। ਮੈਂ ਰਾਣਾ ਸਾਹਿਬ ਨੂੰ ਕਹਿਣਾ ਵੀ ਇੰਜ ਮੈਂ ਬੜਾ ਇੰਜ ਤੇ ਇੰਜ, ਲੇਕਿਨ ਅਸੀਂ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਆ। ਇਹ ਗੱਲ ਨਜ਼ਰ ਆ ਰਹੀ ਆ। ਉਹ ਪੂਰ ਲੰਘ ਗਿਆ ਜਿਹਦੀ ਮੈਂ ਗੱਲ ਕੀਤੀ ਆ ਵੀ ਘਰ ਦੇ ਚੌਧਰੀ ਵਾਲੀ, ਉਹ ਪਿੱਛੇ ਉਹ ਪਿਛਲੇ ਪੈਰ ਤੇ ਚਲ ਗਿਆ, ਕਿਉਂਕਿ ਹੁਣ ਹਰ ਘਰ ਦੇ ਵਿੱਚ ਹਰ ਬੰਦਾ ਚੌਧਰੀ ਆ। ਹਾਂ ਬਿਲਕੁਲ, ਘਰ ਦਾ ਸਿਸਟਮ ਇੱਕ ਬੰਦੇ ਦੇ ਹੱਥ 'ਚ ਹੈਗਾ ਨਹੀਂ। ਲੇਕਿਨ ਆ ਜਿਹੜੀ ਆ ਅੱਜ ਜਿਹੜੀ ਆ, ਅਸੀਂ ਵੀ ਪੈਸੇ ਦੇ ਦੌਰ ਦੇ ਵਿੱਚ ਵੀ, ਪਹਿਲਾਂ ਕੀ ਸੀ ਦੇਖ ਲਓ ਵੀ ਦਵਾਈ ਲੈਣ ਦੇ ਪੈਸੇ ਨਹੀਂ ਹੁੰਦੇ ਸੀ, ਜਵੈਣ ਕੁੱਟ ਕੇ ਖਿਲਾਣੀ, ਨੂਣ ਜਨਾਬ ਜੀ ਗਰਾਰੇ ਕਰ ਲਓ ਜੀ, ਖਾਂਸੀ ਵਾਸਤੇ ਬੁਖਾਰ ਵਾਸਤੇ ਜਵੈਣ ਖਾ ਲਓ, ਘਰ ਦੇ ਵਿੱਚੋਂ ਹੀ ਹਲਦੀ, ਕੋਈ ਸੱਟ ਲੱਗ ਗਈ ਤਾਂ ਹਲਦੀ ਲੱਗ ਰਹੀ ਆ, ਲੁਪਰੀ ਬਣ ਰਹੇ ਆ ਜੀ, ਉਹਦੇ ਨਾਲ ਵੀ ਆਰਾਮ ਆਉਂਦਾ ਹੁੰਦਾ ਸੀ। ਹੁਣ ਸਾਡੇ ਕੋਲ ਪੈਸਾ ਵੀ ਆ, ਅਸੀਂ ਥੋੜਾ ਜਿਹਾ ਦਰਦ ਹੁੰਦਾ ਨਾ, ਅਸੀਂ ਸ਼ਹਿਰ ਦੇ ਵਿੱਚੋਂ ਜਾ ਕੇ ਚੰਗੇ ਹਸਪਤਾਲ ਦੇ ਵਿੱਚੋਂ, ਪ੍ਰਾਈਵੇਟ ਦੇ ਵਿੱਚੋਂ, ਸਰਕਾਰੀ ਨੂੰ ਛੱਡ ਕੇ ਅਸੀਂ ਦਵਾਈ ਵੀ ਲੈਂਦੇ ਆ। ਇਹ ਸਾਰਾ ਕੁਝ ਹੁੰਦਿਆਂ ਬਾਵਜੂਦ ਸਾਡੇ ਵਿੱਚ ਇੱਕ ਗੈਪ, ਕਮਿਊਨੀਕੇਸ਼ਨ ਗੈਪ, ਜਿਹੜੇ ਰਾਬਤੇ ਦਾ ਨਾ ਜੀ, ਉਹ ਖਲਾ ਸਾਡੇ ਵਿੱਚ ਇਹ ਹੈਗਾ ਆ। ਅੱਛਾ, ਮੈਂ ਨਾ ਉਹ ਗੱਲ ਕਰਾਂਗਾ ਕਿ ਪਹਿਲੇ ਨਾ ਸਾਲ ਬਾਅਦ ਮੇਲਾ ਹੁੰਦਾ ਸੀ ਨਾ, ਉਹਦੇ ਤੇ ਨਿਆਣਾ ਜਲੇਬੀਆਂ ਖਾਂਦਾ ਸੀ ਨਾ, ਔਰ ਬੜਾ ਸਾਲਾਂ ਤੱਕ ਯਾਦ ਕਰਦਾ ਸੀ ਵੀ ਮੈਂ ਆਪਣੇ ਵੱਡੇ ਭਾਈ ਨਾਲ ਗਿਆ, ਮੈਂ ਆਪਣੇ ਬਾਪ ਨਾਲ ਗਿਆ, ਉਹਨੇ ਮੈਨੂੰ ਜਲੇਬੀਆਂ ਲੈ ਕੇ ਦਿੱਤੀਆਂ। ਹੁਣ ਤੀਸਰੇ ਦਿਨ 8ਵੇਂ ਦਿਨ ਫਾਸਟ ਫੂਡ ਖਾਂਦੇ ਆ। ਅਗਰ ਜੇ ਜਿਹੜੇ ਕੋਈ 8ਵੇਂ ਦਿਨ ਹੈ, ਜੇ 8ਵੇਂ ਦਿਨ ਨਾ ਹੋਵੇ ਤੇ ਲੜਦੇ ਆ, ਕਹਿੰਦੇ ਵੀ ਉਹ ਫਾਸਟ ਕੋਈ ਪੈਸੇ ਹੈ ਜਾਂ ਨਹੀਂ। ਅੱਜ ਕੱਲ ਦੇ ਨਿਆਣੇ ਸਬਜ਼ੀ ਨਹੀਂ ਖਾਂਦੇ ਭਾਈ ਜੀ। ਸਾਡੇ ਇੱਥੇ ਤਾਂ ਗੱਲ ਇਹ ਆ, ਚਿਕਨ ਤੋਂ ਇਲਾਵਾ ਨਿਆਣੇ ਗੱਲ ਕੋਈ ਨਹੀਂ ਕਰਦੇ, ਕੁਛ ਖਾਂਦੇ ਹੀ ਨਹੀਂ ਹੈ। ਚਾਵਲ ਖਾਂਦੇ ਆ, ਚਿਕਨ ਖਾਂਦੇ, ਨੂਡਲ ਖਾਂਦੇ ਆ, ਕੈਚਅਪ ਜਿੰਨਾ ਮਰਜ਼ੀ ਰੱਖ ਦੋ ਤੁਸੀਂ, ਚਿਕਨ ਜਿੰਨਾ ਮਰਜ਼ੀ ਦੇ ਦਿਓ, ਜੇ ਸਬਜ਼ੀ ਪਕਾ ਲਓ, ਦਾਲ ਪਕਾ ਲਓ, ਨਿਆਣੇ ਤੇ ਫਿਰ ਮਾਂ ਪਿਓ ਜਿਹੜੇ ਆ ਉਹ ਕਹਿੰਦੇ ਵੀ ਕੁਛ ਨਹੀਂ, ਉਹ ਕਰਦੇ ਆ ਜਿੱਦਾਂ ਵੀ ਆ ਪੂਰਾ ਲੈਣ ਜੋ ਕੁਝ ਵੀ ਹੈਗਾ।
ਆਖਰ ਦੇ ਉੱਤੇ ਮੈਂ ਗੱਲ ਸਿਰਫ ਐਨੀ, ਤੁਸੀਂ ਕੀ ਕਹਿੰਦੇ ਹੋ ਸਾਨੂੰ ਜ਼ਰੂਰ ਦੱਸਿਓ ਹਾਂ ਕਮੈਂਟ ਕਮੈਂਟ ਦੇ ਵਿੱਚ। ਆ ਵੀ ਹੋ ਸਕਦਾ ਅਸੀਂ ਗਲਤ ਹੋਈਏ, ਹੋ ਸਾਡੀ ਸਕਦਾ ਸਮਝਣ ਅਸੀਂ ਗਲਤ ਹੋਵੇ। ਹਾਂ ਸਾਡੇ ਤੱਕ ਜਿਹੜੀ ਇਹ ਕੋਈ ਮਾਲੂਮਾਤ ਹਾਂ, ਪਹੁੰਚੀ ਹੈ ਅਸੀਂ ਜਾਂ ਤਾਂ ਆਪਣਾ- ਸਾਡਾ ਜਿਹੜਾ ਤਜਰਬਾ ਆ ਉਹ ਗਲਤ ਹੋ ਸਕਦਾ, ਤੁਸੀਂ ਸਾਨੂੰ ਜ਼ਰੂਰ ਦੱਸਿਓ ਵੀ ਇਦਾਂ ਹੈ ਕਿ ਨਹੀਂ ਹੈ। ਅੱਜ ਦਾ ਜਿਹੜਾ ਪਿਓ ਆ ਵੀ ਪਹਿਲੇ ਸਾਡੇ ਹੱਥ ਦੇ ਵਿੱਚ ਨਾ ਜੀ ਆ ਵੀ ਮਜਬੂਰ ਪਿਓ ਆ ਕੇ ਯਾਨੀ ਕਿ ਜਿਹੜਾ ਹਾਂਜੀ। ਬੰਦਾ, ਹਾਂ ਵੀ ਇਹ ਇੱਕ ਬਸਤਾ ਤਣੀਆਂ ਵਾਲਾ ਉਹ ਥੱਲੇ ਤੱਕ ਝੋਲਾ ਐਡਾ ਲਮਕਦਾ ਹੋਣਾ, ਅਸੀਂ ਜਾਣਾ। ਮੈਂ ਅੱਗੇ ਵੀ ਇੱਕ ਵੀਡੀਓ ਤੇ ਗੱਲ ਕੀਤੀ ਸੀਗੀ ਵੀ ਜਦੋਂ ਮੈਂ ਘਰੋਂ ਬਾਹਰ ਨਿਕਲਦਾ ਨਾ ਮੇਰੇ ਪਿੱਛੋਂ ਇੱਕ ਆਵਾਜ਼ ਆਉਂਦੀ ਹੁੰਦੀ ਸੀ, ਉਹ ਮੇਰੀ ਦਾਦੀ ਦੀ ਆਵਾਜ਼ ਸੀਗੀ ਕਿ ਪੁੱਤਰਾ ਸੜਕ ਜਿਹੜੀ ਹੈ ਹਾਂ ਨਾ ਸੜਕ ਉਹ ਦੇਖ ਕੇ ਪਾਰ ਹਾਂ। ਕਰੀ। ਅੱਜ ਕੀ ਆ ਵੀ ਪਿਓ ਭਾਵੇਂ ਨਾ ਜੋ ਮਰਜ਼ੀ ਕੰਮ ਕਰਦਾ ਹੋਵੇ, ਉਹਨੂੰ ਮਰੱਬੇ ਦੇ ਵਿੱਚ ਪਾਣੀ ਲਾਈ ਖੜਾ ਹੋਵੇ, ਜ਼ਿਮੀਂਦਾਰ ਬੰਦੇ ਆ, ਪਾਣੀ ਲਾਇਆ ਹੋਵੇ ਤਾਂ ਬੰਦੇ ਹਿੱਲਦੇ ਕੋਈ ਨਹੀਂ, ਪਰ ਤੁਸੀਂ ਜਨਾਬ ਜੀ ਉਹਨਾਂ ਨੂੰ ਬੱਚਿਆਂ ਨੂੰ ਸਕੂਲੋਂ ਲੈਣ ਜ਼ਰੂਰ ਜਾਣਾ ਹੈ, ਹਾਂ ਤੁਸੀਂ ਜਨਾਬ ਜੀ ਛੱਡਣ ਸੁਬਾ ਜ਼ਰੂਰ ਜਾਣਾ ਆ, ਤੁਸੀਂ ਜਿੱਥੇ ਵੀ ਆ, ਨਹੀਂ ਤਾਂ ਤੁਸੀਂ ਡਿਊਟੀ ਲੱਗੀ ਹੋਈ ਆ, ਕਿਰਾਏ ਦੇ ਉੱਤੇ ਗੱਡੀਆਂ ਰਕਸ਼ੇ ਸਾਰਾ ਕੁਝ ਲੱਗਾ ਆ ਵੀ ਬੱਚਾ ਸਕੂਲੇ ਜਾਂਦਾ, ਸਕੂਲੋਂ ਚੁੱਕ ਕੇ ਘਰ ਆਂਦਾ। ਹਾਂ ਪਿਕ ਐਂਡ ਡ੍ਰੌਪ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਬੱਚਾ ਸਾਡਾ ਮੁਤਮਿਨ ਨਹੀਂ ਹੈਗਾ ਜਿਹੜਾ ਮੈਟ੍ਰਿਕ ਤੱਕ ਨੌਵੀਂ। ਪਹਿਲੀ ਗੱਲ ਤਾਂ ਇਹ ਹੈਗੀ ਆ, ਮੈਂ ਬੜੇ ਅਫਸੋਸ ਦੇ ਨਾਲ ਇਹ ਗੱਲ ਕਰੂੰਗਾ ਵੀ ਸਾਡੇ ਮਾਂ ਪਿਓ ਨੂੰ ਅਸੀਂ ਇੰਨਾ ਧਿਆਨ ਤਾਂ ਉਹਨਾਂ ਦਾ ਬਿਲਕੁਲ ਕਰ ਰਹੇ ਹੈਗੇ ਆ, ਲੇਕਿਨ ਸਾਨੂੰ ਇਹ ਕੋਈ ਨਹੀਂ ਪਤਾ ਸਾਡਾ ਬੱਚਾ ਕੀ ਕਰ ਰਿਹਾ। ਹਾਂ ਇਹ ਵੀ ਬੜੇ ਇੱਕ ਅਫਸੋਸ ਦੀ ਗੱਲ ਆ। ਬਾਕੀ ਜੀ ਵੀਡੀਓ ਸਾਡੀ ਚੰਗੀ ਲੱਗੀ ਹੋਵੇ, ਮਾੜੀ ਲੱਗੀ ਹੋਵੇ, ਜਿੱਦਾਂ ਦੀ ਵੀ ਲੱਗੀ ਹੋਵੇ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਆਖਰ ਦੇ ਉੱਤੇ ਗੱਲ ਹੋਈ ਆ ਕਿ ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਆ, ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਰੱਬ ਰੱਖ।